ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸੇਗਾ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ। ਅੱਜ ਦਿਨ ਮੰਗਲਵਾਰ 28 ਨਵੰਬਰ 2023, 13 ਮਗਰ ਨਾਨਕ ਸ਼ਾਹੀ ਸੰਮਤ 555। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ ਅਤੇ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਸੁਰੰਗ ਦੇ ਵਿੱਚ ਫਸੇ ਮਜ਼ਦੂਰਾਂ ਤੋਂ। ਜ਼ਿੰਦਗੀ ਦੀ ਜਿੱਤ ਹੋਈ ਹੈ ਤੇ ਮਜ਼ਦੂਰਾਂ ਨੂੰ ਬਚਾ ਲਿਆ ਗਿਆ ਜੀ। ਜੀ ਬਿਲਕੁਲ, ਇਹ ਬਹੁਤ ਵੱਡੀ ਸਫਲਤਾ ਹੈ ਕਿਉਂਕਿ ਦੀਵਾਲੀ ਵਾਲੇ ਦਿਨ ਇਹ ਸਾਰਾ ਹਾਦਸਾ ਹੋਇਆ ਸੀਗਾ ਤੇ ਤੁਸੀਂ ਹਿਸਾਬ ਲਾ ਲਓ ਕਿ ਉਸ ਤੋਂ ਬਾਅਦ ਅੱਜ 17-18 ਦਿਨ ਹੋ ਗਏ ਆ ਜੀ। ਤੇ ਘੰਟੇ ਜੇ ਲਾਈਏ ਤੇ ਆਪਾਂ 300-350 ਘੰਟਾ ਬਣ ਜਾਂਦਾ ਹੈ ਇੱਕ ਥਾਂ ਤੇ, ਇੱਕ ਸੁਰੰਗ ਦੇ ਵਿੱਚ ਇਸ ਤਰ੍ਹਾਂ ਫਸੇ ਰਹਿਣਾ ਜਿੱਥੇ ਜ਼ਿੰਦਗੀ ਦੀ ਆਸ ਮੱਧਮ ਪੈ ਜਾਂਦੀ ਆ। ਹਾਲਾਂਕਿ ਜਿਵੇਂ ਆਪਾਂ ਕਹਿੰਦੇ ਆ ਕਿ ਜਦ ਤੱਕ ਸਵਾਸ ਤਦ ਤੱਕ ਆਸ, ਪਰ ਮੱਧਮ ਬਹੁਤ ਹੁੰਦੀ ਹੈ ਉਮੀਦ ਕਈ ਥਾਂ ਤੇ। ਤਾਂ ਇਹ ਮੱਧਮ ਉਮੀਦ ਸੀਗੀ ਪਰ ਬਾਵਜੂਦ ਇਸ ਤੇ ਕੋਸ਼ਿਸ਼ਾਂ ਹੋ ਰਹੀਆਂ ਸੀ। ਹਾਲਾਂਕਿ ਕੁਝ ਲੋਕ ਮਜ਼ਾਕ ਉਡਾ ਰਹੇ ਸੀਗੇ, ਇੰਡੀਆ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਸੀਗਾ ਕਿ ਚੰਦਰਯਾਨ ਦਾ ਕੀ ਫਾਇਦਾ, ਇਹ ਆ ਉਹ ਆ, ਪਰ ਅਸਲ ਸਥਿਤੀਆਂ ਉੱਥੇ ਬਹੁਤ ਮਤਲਬ ਕਿ ਗੁੰਝਲਦਾਰ ਸੀ। ਇੱਕ ਤੇ ਇੱਕ ਪਹਾੜ ਬਹਿ ਗਿਆ, ਜਿਵੇਂ ਆਪਾਂ ਕਹਿੰਦੇ ਗਾਂ ਫਸ ਗਏ। ਉਹ ਜਿਹੜਾ ਲੱਗਾ ਸੀ ਸਾਰਾ ਕੁਝ ਟਨਲ ਦੇ ਵਿੱਚ, ਜੋ ਲਾਇਆ ਸੀਗਾ ਉਹ ਸਾਰਾ ਕੁਝ ਮਲਬਾ ਬਣ ਗਿਆ, ਅਗਲੇ ਪਾਸੇ ਆ ਗਿਆ। ਫਿਰ ਜਿਹੜੀ ਇਹਨਾਂ ਨੇ ਇੱਕ ਮਸ਼ੀਨ, ਔਗਨ ਮਸ਼ੀਨ ਲਿਆ ਕੇ ਤੇ ਉਹ ਲਾਉਣੀ ਸ਼ੁਰੂ ਕੀਤੀ। ਪਹਿਲਾਂ ਤੇ ਉਹ ਲੱਭੀ ਬਹੁਤ ਮੁਸ਼ਕਲ, ਫਿਰ ਉਹਨੂੰ ਜਦੋਂ ਚਲਾਉਣਾ ਸ਼ੁਰੂ ਕੀਤਾ ਐਨ ਕੋਲ ਜਾ ਕੇ ਤੇ ਉਹਦੇ ਬਲੇਡ ਟੁੱਟ ਗਏ, ਉਹਦਾ ਸਮਾਨ ਵੀ ਉੱਥੇ ਹੀ ਰਹਿ ਗਿਆ। ਫਿਰ ਉਹਦਾ ਜਿਹੜਾ ਅਗਲਾ ਪਾਸਾ ਜਿਹੜਾ ਰਹਿ ਗਿਆ ਸੀਗਾ, ਹੁਣ ਉਹਨੂੰ ਵੀ ਕੱਟ ਕੇ ਕੱਢਣਾ। ਇਸ ਤੋਂ ਇਲਾਵਾ ਜੇ ਦੇਖੋਗੇ ਤੇ ਤਕਰੀਬਨ 12-14 ਮੀਟਰ ਹੋਰ ਜਗ੍ਹਾ ਜਿਹੜੀ ਸੀ ਟੁੱਟਦੀ ਸੀ, ਉਹ ਖੁਦਾਈ ਬੜੀ ਜ਼ਰੂਰੀ ਸੀ। ਫਿਰ ਉੱਤੇ ਪਹਾੜ ਇਹਨਾਂ ਨੇ ਖੋਦਣਾ ਸ਼ੁਰੂ ਕੀਤਾ। ਉਹਦੇ ਬਾਅਦ ਮਤਲਬ ਕਿ ਇੱਕ ਪਲਾਨ ਜਾਂਦਾ ਸੀਗਾ, ਦੂਸਰਾ ਲਾਇਆ ਜਾਂਦਾ ਸੀਗਾ, ਤੀਸਰਾ, ਫਿਰ ਕਿਤੇ ਨਾ ਕਿਤੇ ਕਹਿ ਲਓ ਅਮਲ ਚ ਲਿਆਉਣ ਦਾ ਤਹਈਆ ਕਰਦੇ ਸਨ। ਇਹ ਸਾਰਾ ਕੁਝ ਚੱਲ ਰਿਹਾ ਸੀਗਾ, ਪਰ ਐਂਡ ਦੇ ਵਿੱਚ ਇੱਕ ਜਿਹੜੀ ਹੁੰਦੀ ਹੈ ਰੈਟ ਮਾਈਨਿੰਗ ਟੈਕਨੀਕ, ਉਹਦੇ ਨਾਲ ਹੀ ਸਫਲਤਾ ਮਿਲੀ ਹੈ। ਹਾਲਾਂਕਿ ਕਮਾਲ ਦੀ ਗੱਲ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹਦੇ ਤੇ ਬੈਨ ਲਾਇਆ ਹੋਇਆ ਲਗਭਗ 7-8 ਸਾਲ ਤੋਂ, ਪਰ ਬਾਵਜੂਦ ਇਸ ਤੇ ਜਦੋਂ ਫਿਰ ਸਾਰੀਆਂ ਕੋਸ਼ਿਸ਼ਾਂ ਬੇਕਾਰ ਚਲੇ ਗਈਆਂ ਤਾਂ ਮੈਨੂਅਲੀ ਹੁੰਦੀ ਆ, ਉਹ ਮੈਨੂਅਲੀ ਕੀਤੀ ਜਾਂਦੀ ਹੈ, ਪਰ ਬਹੁਤ ਰਿਸਕੀ ਚੀਜ਼ ਹੁੰਦੀ ਆ ਉਹ। ਤਾਂ ਉਹਦੇ ਜ਼ਰੀਏ ਫਿਰ ਜਿਹੜਾ ਬਚਿਆ ਕੁਚਿਆ ਮਲਬਾ ਸੀਗਾ ਉਹ ਕੱਢਿਆ ਗਿਆ ਤੇ ਅੰਤ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ 7:50 ਤੋਂ ਪਹਿਲਾਂ ਮਜ਼ਦੂਰ ਸਾਹਮਣੇ ਆ ਗਿਆ ਬਾਹਰ ਜਦੋਂ, ਤਾਂ ਫਿਰ ਉਸ ਤੋਂ ਬਾਅਦ 8:35 ਤੱਕ, ਹੁਣ 9:49 ਹੋਏ ਆ, ਯਾਨੀ ਲਾ ਲਓ ਕਿ ਘੰਟਾ ਸਵਾ ਘੰਟਾ ਪਹਿਲਾਂ ਸਾਰੇ ਮਜ਼ਦੂਰ ਜਿਹੜੇ ਉਹ ਕੱਢ ਲਏ ਗਏ ਸਨ। ਤਿਆਰੀ ਪਹਿਲਾਂ ਹੀ ਕੀਤੀ ਗਈ ਸੀਗੀ, ਤਿਆਰੀ ਜਿਹੜੀ ਆ ਉਹ ਇਹਨਾਂ ਨੇ ਕਰਕੇ ਰੱਖੀ ਸੀਗੀ। ਮਤਲਬ ਕਿ ਗ੍ਰੀਨ ਕੋਰੀਡੋਰ ਬਣਾਇਆ ਗਿਆ ਸੀਗਾ, ਐਂਬੂਲੈਂਸਾਂ ਰੱਖੀਆਂ ਗਈਆਂ ਸੀਗੀਆਂ, ਡਾਕਟਰ, ਬੈੱਡ। ਪਰ ਜਿਹੜੇ ਮਜ਼ਦੂਰ ਕੱਢੇ ਗਏ ਨੇ, ਤੁਸੀਂ ਦੇਖੋ ਮਜ਼ਦੂਰ ਕਿੰਨੇ ਜ਼ਿੰਦਾ ਦਿਲ ਹੁੰਦੇ ਨੇ, ਕਿੰਨੇ ਕਰੜੇ ਹੁੰਦੇ ਨੇ, ਉਹ ਸਾਰੇ ਹੀ ਸਰੀਰਕ ਤੌਰ ਤੇ ਠੀਕ ਠਾਕ ਨੇ ਸਾਰੇ, ਇਹ ਵੱਡੀ ਗੱਲ ਆ। ਪਰ ਫਿਰ ਵੀ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਕੁਝ ਸਮਾਂ ਗੁਜ਼ਾਰਨਾ ਪਵੇਗਾ। ਸੋ ਬਹੁਤ ਵੱਡੀ ਖਬਰ ਆ, ਬਹੁਤ ਵੱਡੀ ਖੁਸ਼ੀ ਆ ਉਹਨਾਂ ਪਰਿਵਾਰਾਂ ਵਾਸਤੇ
ਜਿਹੜੇ ਪਰਿਵਾਰ ਦੁਆ ਕਰ ਰਹੇ ਸੀ। ਵੈਸੇ ਚਲੋ ਜੋ ਮਰਜ਼ੀ ਆ, ਹਰੇਕ ਸਮਾਜ ਦੇ ਵਿੱਚ ਦੋਸ਼ ਔਗਣ ਹੁੰਦੇ ਆ, ਪਰ ਇਸ ਸਮਾਜ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਜਿਵੇਂ ਕੋਈ ਇਹੋ ਜਿਹੀ ਖਬਰ ਨੂੰ ਸੁਣਦਾ ਤਿਵੇਂ ਉਹ ਕਹਿੰਦਾ ਕਿ ਮਹਾਰਾਜ ਸੁੱਖ ਰੱਖੇ, ਇਹ ਸੁੱਖ ਸਾਂਦ ਨਾਲ ਬਾਹਰ ਆ ਜਾਣ। ਮਤਲਬ ਕਿ ਦੁਆ ਸਾਰੇ ਕਰ ਰਹੇ ਸੀ। ਤਾਂ ਅਖੀਰ ਦੇ ਵਿੱਚ ਇਹਨਾਂ ਨੇ ਜੋ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ, ਇਹਨਾਂ ਦੇ ਜਿਹੜੇ ਹੈਗੇ ਸਾਈਦ ਅਤਾ ਹਸਨਨ, ਉਹਨਾਂ ਨੇ ਦੱਸਿਆ ਕਿ ਖੁਦਾਈ ਦਾ ਜਦੋਂ ਕੰਮ ਪੂਰਾ ਹੋ ਗਿਆ, ਟਨਲ ਦੇ ਵਿੱਚ ਪਾਈਪ ਤੱਕ, ਕਿਉਂਕਿ ਇੱਕ ਪਾਈਪ ਘਲਾਈ ਗਈ ਸੀ, ਉਹਦੇ ਤੱਕ ਫਿਰ ਇੱਕ ਰੈਂਪ ਬਣਾਇਆ ਗਿਆ, ਕਿਉਂਕਿ ਵਿੱਚ ਵਿਚਾਲੇ ਯਾਨੀ ਜਿੱਥੇ ਫਸੇ ਸੀ ਮਜ਼ਦੂਰ ਦੇ ਵਿੱਚ ਜਗ੍ਹਾ ਖਾਲੀ ਜਿਹੜੀ ਸੀਗੀ, ਜਿਹੜੀ ਖੁਦਾਈ ਹੋਈ, ਤਾਂ ਉਹ ਜਿੱਥੇ ਤੱਕ ਪਾਈਪ ਗਈ ਤਾਂ ਫਿਰ ਅਗਾਂਹ ਇੱਕ ਰੈਂਪ ਬਣਾਇਆ ਗਿਆ, ਉਹਦੇ ਜ਼ਰੀਏ ਪਾਈਪ ਤੱਕ ਲਿਆਂਦਾ ਗਿਆ ਮਜ਼ਦੂਰਾਂ ਨੂੰ ਰੱਸਾ ਪਾ ਕੇ, ਤੇ ਫਿਰ ਪਾਈਪ ਦੇ ਵਿੱਚ ਇੱਕ ਸਟ੍ਰੈਚਰ ਫਿੱਟ ਕੀਤਾ ਗਿਆ ਸੀ, ਸਟ੍ਰੈਚਰ ਦੇ ਨਾਲ ਇੱਕ ਰੱਸਾ ਸੀਗਾ। ਇਸ ਤਰ੍ਹਾਂ ਇੱਕ ਇੱਕ ਕਰਕੇ ਮਜ਼ਦੂਰ ਜਿਹੜਾ ਉਹ ਬਾਹਰ ਕੱਢਿਆ। ਜੀ, ਪੰਜਾਬ ਵਿਧਾਨ ਸਭਾ ਦੇ ਵਿੱਚ ਬਾਜਵਾ ਦੀ ਕਹਿੰਦੇ ਸਿਹਤ ਮੰਤਰੀ ਨਾਲ ਖੜਕ ਗਈ ਹੈ ਜੀ। ਹਾਂਜੀ, ਖੜਕ ਨਹੀਂ ਉਹ ਹੁਣ ਉੱਥੇ ਇਹਨਾਂ ਨੇ ਕਿਹੜਾ ਕੋਈ ਫੁੱਲ ਬਰਸਾਉਣੇ ਇੱਕ ਦੂਜੇ ਤੇ, ਉਹਦਾ ਅੱਜ ਥੋੜਾ ਜਿਹਾ ਹਾਸਾ ਠੱਠਾ ਵੀ ਹੋਇਆ। ਤੇ ਜਿਹੜੇ ਹੈਗੇ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ, ਉਹ ਕਹਿੰਦੇ ਕਿ ਦੇਖੋ ਬਾਜਵਾ ਸਾਹਿਬ, ਤੁਸੀਂ ਐਵੇਂ ਕਹਿੰਦੇ ਹੋ ਕਿ ਸਾਡੇ ਤੇ ਕੈਮਰੇ ਨਹੀਂ ਮਾਰਦੇ, ਕੈਮਰੇ ਨਹੀਂ ਮਾਰਦੇ, ਅਸੀਂ ਤੁਹਾਡੇ ਤੇ ਕੈਮਰੇ ਮਾਰਨੇ ਆ, ਤਾਂ ਹੀ ਤੁਸੀਂ ਅੱਜ ਬੜੇ ਖੂਬਸੂਰਤ ਸ਼ਾਲ ਲੈ ਕੇ ਆਏ ਹੋ, ਹੀਰੋ ਲੱਗਦੇ ਹੋ। ਸਪੀਕਰ ਵੀ ਤੁਹਾਨੂੰ ਪਤਾ, ਉਹ ਕਹਿੰਦੇ ਵੀ ਹਾਂ ਤੁਸੀਂ ਤੇ ਤਾਰੀਫ ਕਰ ਦਿੱਤੀ ਆ, ਇਹਨਾਂ ਨੇ ਤੁਹਾਡੇ ਡੱਬ ਖੜਦੇ ਜੇ ਕੋਟ ਦੀ ਤਾਰੀਫ ਨਹੀਂ ਕੀਤੀ। ਮਤਲਬ ਕਿ ਇਸ ਤਰ੍ਹਾਂ ਹਾਸਾ ਠੱਠਾ ਵੀ ਚੱਲਿਆ, ਤੇ ਉਹ ਤਾਂ ਖੜਕਣੀ ਤੇ ਫਿਰ ਹੈ ਹੀ ਆ। ਹੁਣ ਜਦੋਂ ਸੈਸ਼ਨ ਚੱਲਦਾ, ਜੇ ਨਾ ਖੜਕੂਗੀ ਤੇ ਲੋਕ ਆਖਣਾ ਰਲ ਗਏ। ਕਹਿੰਦੇ ਜੇ ਹੱਸ ਕੇ ਗੱਲ ਕਰਾਂ ਤੇ ਕਹਿੰਦੇ ਦਿਵਾਲੀ ਹੋਈ ਹੈ, ਤੇ ਜੇ ਪਾਸਾ ਵੱਟ ਕੇ ਲੰਘ ਜਾਂ ਤਾਂ ਕਹਿੰਦੇ ਲੜੀ ਹੋਈ ਹੈ। ਫਿਰ ਲੋਕ ਛੱਡਦੇ ਵੀ ਨਹੀਂ, ਇਹ ਟਕੜਕਾ ਵੀ ਤੇ ਇਹਨਾਂ ਨੇ ਲੈਣਾ ਹੀ ਆ। ਉਹ ਪਹਿਲਾਂ ਹੀ ਮੁੱਢ ਵੱਧ ਚੁੱਕਾ ਸੀਗਾ, ਬਾਜਵਾ ਸਾਹਿਬ ਹੋਰੀ ਸੰਕੇਤ ਦੇ ਚੁੱਕੇ ਸੀਗੇ, ਬਾਜਵਾ ਸਾਹਿਬ ਤੋਂ ਇਲਾਵਾ ਰਾਜਾ ਵੜਿੰਗ ਸੰਕੇਤ ਦੇ ਚੁੱਕੇ ਸੀਗੇ। ਤਾਂ ਗੱਲ ਇਹ ਹੈ ਕਿ ਸਿਹਤ ਮੰਤਰੀ ਦੇ ਨਾਲ ਇਹਨਾਂ ਦਾ ਜਿਹੜਾ ਖੜਕਾਅ ਹੋਇਆ, ਉਹ ਇਸ ਚੀਜ਼ ਨੂੰ ਲੈ ਕੇ ਹੋਇਆ ਕਿ ਸਿਹਤ ਮੰਤਰੀ ਨੂੰ ਪੁੱਛਿਆ ਗਿਆ ਬਾਜਵਾ ਸਾਹਿਬ ਵੱਲੋਂ ਕਿ ਆਮ ਆਦਮੀ ਕਲੀਨਿਕ ਪੂਰੇ ਪੰਜਾਬ 'ਚ ਖੋਲੇ ਗਏ, ਪਰ ਮੇਰੇ ਹਲਕੇ 'ਚ ਤੇ ਇੱਕ ਵੀ ਹੈ ਨਹੀਂ, ਨਾ ਕੋਈ ਤੁਸੀਂ ਹਸਪਤਾਲ ਦੇ ਵਿੱਚ ਡਾਕਟਰ ਛੱਡਿਆ, ਨਾ ਕੋਈ ਸਟਾਫ ਮੈਂਬਰ ਹੈ, ਕੋਈ ਜਵਾਬ। ਵੈਸੇ ਮੈਂ ਤੁਹਾਨੂੰ ਦੱਸ ਦੇਵਾਂ, ਇਸੇ ਹੀ ਇਲਾਕੇ ਦੇ ਵਿੱਚ ਬੀਤੀ ਰਾਤ ਬਾਰਡਰ ਦੇ ਪਿੰਡ 'ਚ ਇੱਕ ਔਰਤ ਬਿਮਾਰ ਹੋਈ, ਉਹਨੂੰ ਮੁੱਢਲੀ ਸਹਾਇਤਾ ਵਾਸਤੇ ਜਦੋਂ ਖੜਿਆ ਗਿਆ, ਮੁੱਢਲੀ ਸਹਾਇਤਾ ਨਹੀਂ ਮਿਲੀ ਤੇ ਉਹ ਮਰ ਗਈ ਆ। ਇਹ ਅੱਜ ਦੀ ਖਬਰ ਹੈ, ਉਸ ਵੇਲੇ ਤੱਕ ਸ਼ਾਇਦ ਖਬਰ ਨਹੀਂ ਸੀ ਆਈ, ਨਹੀਂ ਤਾਂ ਪ੍ਰਤਾਪ ਸਿੰਘ ਬਾਜਵਾ ਸ਼ਾਇਦ ਇਸ ਗੱਲ ਦਾ ਹਵਾਲਾ ਵੀ ਦੇ ਦਿੰਦੇ। ਇਹ ਸੁਣ ਕੇ ਫਿਰ ਮੰਤਰੀ ਸਾਹਿਬ ਜਿਹੜੇ ਆ ਉਹ ਕੌਮ ਦੇ ਵਿੱਚ ਆਏ, ਕਹਿੰਦੇ ਕਿ 35 ਆਮ ਆਦਮੀ ਕਲੀਨਿਕ ਜਿਹੜੇ ਆ ਤੁਹਾਡੇ ਇਧਰ ਚੱਲ ਰਹੇ ਆ, ਉਹਨਾਂ ਨੇ ਕਿਹਾ। ਤੇ ਇਸ ਤੋਂ ਬਾਅਦ ਫਿਰ ਭੌਂ ਕੇ ਸਵਾਲ ਪੁੱਛਿਆ ਗਿਆ ਕਿ ਮੇਰੇ ਹਲਕੇ 'ਚ ਤੇ ਇੱਕ ਵੀ ਆਮ ਆਦਮੀ ਕਲੀਨਿਕ ਹੈ ਨਹੀਂ, ਕਿ ਤੁਸੀਂ ਕਹਿੰਦੇ ਹੋ ਕਿ ਭਾਈ ਸਾਰਾ ਜਿਹੜਾ ਇੱਥੇ ਅਸੀਂ ਸੈਟਅਪ ਕੀਤਾ। ਬਾਜਵਾ ਸਾਹਿਬ ਫਿਰ ਤਲਖੀ ਭਰੇ ਲਹਿਜੇ 'ਚ ਕਹਿ ਰਹੇ ਸਨ ਕਿ ਚੱਲਦਾ ਸਾਰਾ ਸਿਹਤ ਢਾਂਚੇ ਦਾ ਕੰਮ ਖਰਾਬ ਕਰਕੇ ਮੁਹੱਲਾ ਕਲੀਨਿਕਾਂ ਵਾਲਾ ਨਵਾਂ ਹੀ ਸ਼ੁਰੂ ਕਰ ਦਿਆ ਇਹਨਾਂ ਨੇ ਕੰਮ। ਖੈਰ ਗੱਲ ਇਹ ਆ ਕਿ ਇੱਥੇ ਇੱਕ ਖੜਕੇ ਜਿਹੜੇ ਉਹ ਚੱਲੇ, ਅੱਜ ਥੋੜੇ ਜ਼ਿਆਦਾ ਨਹੀਂ ਚੱਲੇ। ਮਸਲਨ ਇੱਕ ਪਾਸੇ ਮਾਈਨਿੰਗ ਤੇ ਹਰਜੋਤ ਸਿੰਘ ਬੈਂਸ ਜਿਹੜੇ ਆ ਉਹ ਵੀ ਆਮੋ ਸਾਹਮਣੇ ਆਏ, ਉਹਨਾਂ ਨੇ ਕਾਂਗਰਸੀ ਅਤੇ ਅਕਾਲੀ ਨਿਸ਼ਾਨੇ ਤੇ ਲਏ ਸਨ। ਹਾਲਾਂਕਿ ਅਕਾਲੀਆਂ ਨੇ ਵੀ ਫਿਰ ਮੋੜਵੇਂ ਸਵਾਲ ਕੀਤੇ ਬਾਅਦ ਦੇ ਵਿੱਚ, ਕਿਉਂਕਿ ਉਹਨਾਂ ਨੇ ਕੁਝ ਗੱਲਾਂ ਕਹੀਆਂ ਸਨ ਤੇ ਇਹਨਾਂ ਨੇ ਵੀ ਫਿਰ ਅੱਗੋਂ ਉਹਦੇ ਜਵਾਬ ਦਿੱਤੇ ਆ, ਬਾਅਦ ਦੇ ਵਿੱਚ ਵੀ ਜਵਾਬ ਆਏ ਆ। ਇਸ ਤੋਂ ਇਲਾਵਾ ਅੱਜ ਮਾਨ ਸਾਹਿਬ ਨੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ। ਉਹ ਕਹਿੰਦੇ ਕਿ ਇਹਨਾਂ ਨੂੰ ਪੰਜਾਬ ਦੇ ਨਾਲ ਤੇ ਇੰਨੀ ਖਿੱਚ ਤੇ ਇੰਨੀ ਨਫ਼ਰਤ ਆ, ਜੇ ਇਹਨਾਂ ਦਾ ਵੱਸ ਚੱਲੇ ਭਾਜਪਾ ਵਾਲਿਆਂ ਦਾ ਤੇ ਜਨਗਣ ਮਨ ਦੇ ਵਿੱਚੋਂ ਵੀ ਪੰਜਾਬ ਨੂੰ ਕੱਢ ਦੇਣਾ। ਮਤਲਬ ਕਿ ਇਹ ਕਾਫੀ ਵੱਡੀ ਗੱਲ ਕੀਤੀ। ਇਹਦੇ ਤੇ ਭਾਜਪਾ ਵਾਲਿਆਂ ਨੂੰ ਵੀ ਵੱਟ ਚੜਿਆ। ਹਰਜੀਤ ਗਰੇਵਾਲ ਉਹ ਅੱਜ ਆਏ ਫਿਰ ਸਾਹਮਣੇ, ਉਹ ਕਹਿੰਦੇ ਕਿ ਅਸੀਂ ਤਾਂ ਦੇਸ਼ ਭਗਤ ਹਾਂ, ਤੇਰੇ ਤੋਂ ਸਰਟੀਫਿਕੇਟ ਲੈਣ ਦੀ ਸਾਨੂੰ ਲੋੜ ਕੋਈ ਨਹੀਂ ਹੈ। ਤਾਂ ਇਹ ਸਾਰਾ ਕੁਝ ਅੱਜ 2 ਵਜੇ ਸੈਸ਼ਨ ਸ਼ੁਰੂ ਹੋਇਆ ਸੀਗਾ, ਸ਼ਰਧਾਂਜਲੀ ਦੇ ਕੇ ਤੇ ਫਿਰ 2:30 ਵਜੇ ਤੱਕ ਉਠਾ ਦਿੱਤਾ ਗਿਆ ਸੀਗਾ। ਤੇ ਆਹੀ ਕੰਮਕਾਰ ਹੋਇਆ, 2 ਮਨੀ ਬਿੱਲ ਪਾਸ ਕੀਤੇ ਆ, ਬਾਕੀ ਹੋਰ ਕੁਝ ਨਹੀਂ ਹੋਇਆ। ਆ ਜਿਹੜੀਆਂ ਗੱਲਾਂ ਆਪਾਂ ਕਰਦੇ ਪਏ ਆ, ਕੁਝ ਇਹ ਗੱਲਾਂ ਤੇ ਕੁਝ ਉਹ ਗੱਲਾਂ ਜਿਹੜੀਆਂ ਆਪਾਂ ਹੁਣ ਸਾਰੀਆਂ ਕਰਾਂਗੇ ਤਾਂ ਟਾਈਮ ਬਹੁਤ ਜ਼ਿਆਦਾ ਹੋਏਗਾ। ਤਾਂ ਇਹ ਸਾਰਾ ਕੁਝ ਹੋਇਆ, ਕੋਈ ਬਹੁਤੀ ਵੱਡੀ ਇੱਥੇ ਹਲਚਲ ਵੀ ਹੈ ਨਹੀਂ ਸੀ। ਇੰਨਾ ਕੁ ਤੇ ਸਿਆਸੀ ਭੇਦ ਜਿਹੜਾ ਉਹ ਫਿਰ ਹੁੰਦਾ ਵੀ ਆ ਤੇ ਚੱਲਦਾ ਵੀ ਹੈ, ਸਾਰਾ ਕੁਝ ਉਹ ਰਾਜਨੀਤੀ ਦਾ ਹਿੱਸਾ ਹੀ ਆ।
ਬੰਬੀਹਾ ਗੈਂਗ ਦਾ ਮੁੱਖ ਸਰਗਣਾ ਬਣ ਗਿਆ ਕਹਿੰਦੇ ਨੀਰਜ ਫਰੀਦਪੁਰੀਆ ਜੀ। ਦੇਖੋ ਗੱਲ ਇਹ ਆ ਕਿ ਇਹ ਜਿਹੜਾ ਹੁਣ ਦਾਵਾ ਹੈ, ਮੈਂ ਤੇ ਇਹਨਾਂ ਚੀਜ਼ਾਂ ਨੂੰ ਪਤਾ ਨਹੀਂ ਮੈਨੂੰ ਕਿਉਂ ਸ਼ੱਕ ਦੀ ਨਿਗਾਹ ਨਾਲ ਦੇਖਦਾ ਕਿ ਐਸੀ ਜਾਣਕਾਰੀ ਕਿੱਥੋਂ ਨਿਕਲਦੀ ਹੈ। ਇਹ ਤੇ ਤਾਜਪੋਸ਼ੀ ਸ਼ਬਦ ਵੀ ਇਸਤੇਮਾਲ ਕਰੀ ਜਾਂਦੇ ਆ। ਦੱਸੋ, ਜੇ ਕੋਈ ਸਿਆਸਤ ਦੇ ਵਿੱਚ ਪ੍ਰਧਾਨ ਬਣੇ ਤੇ ਇਹਨੂੰ ਵੀ ਕਹਿ ਦਿੰਦੇ ਤਾਜਪੋਸ਼ੀ ਆ। ਹੁਣ ਕੋਈ ਗੈਂਗਸਟਰ ਕਿਸੇ ਗੈਂਗ ਦੀ ਕਮਾਨ ਸੰਭਾਲੇ, ਇਹਦੀ ਗੱਲ ਕੀ ਉਹ ਪ੍ਰੈਸ ਨੋਟ ਦੇਣ ਲੱਗ ਪਏ ਹੁਣ ਪ੍ਰੈਸ ਨੂੰ? ਮਤਲਬ ਕਿ ਜਿਵੇਂ ਕੋਈ ਸਾਈਕਲ ਸਟੈਂਡ ਜਾਂ ਟੈਕਸੀ ਯੂਨੀਅਨ ਕਿਤੇ ਇੱਥੇ ਕੋਈ ਮਾੜੀ ਮੋਟੀ ਚੋਣ ਹੋਵੇ ਤੇ ਇੱਕ ਪ੍ਰੈਸ ਨੋਟ ਆਉਂਦਾ ਹੁੰਦਾ ਸੀ ਸਾਡੇ ਕੋਲ ਕਿ ਫਲਾਣੀ ਯੂਨੀਅਨ ਦੀ ਚੋਣ ਹੋਈ ਹੈ ਜੀ, ਖਬਰ ਲਾ ਦੇਣਾ। ਤੇ ਅਸੀਂ ਅਗਲੇ ਦਿਨ ਆਪਦੇ ਅਖਬਾਰ ਦੇ ਵਿੱਚੋਂ ਖਬਰ ਲਗਾਇਆ ਕਰਦੇ ਸੀ। ਕੀ ਹੁਣ ਇਸ ਤਰ੍ਹਾਂ ਗੈਂਗਸਟਰਾਂ ਦੇ ਵੀ ਪ੍ਰੈਸ ਨੋਟ ਆਉਣੇ ਸ਼ੁਰੂ ਹੋ ਗਏ ਨੇ ਕਿ ਤਾਜਪੋਸ਼ੀ ਹੋ ਗਈ ਹੈ ਜੀ, ਹੁਣ ਇਸ ਗੈਂਗ ਦੀ ਕਮਾਨ ਫਲਾਣਾ ਬੰਦਾ ਸੰਭਾਲੇਗਾ? ਇਹ ਮੈਨੂੰ ਪਤਾ ਨਹੀਂ ਕਿਉਂ ਅਜੀਬੋ-ਗਰੀਬ ਵੀ ਲੱਗਦੀ ਹੈ ਤੇ ਬਾਕੀ ਇਹ ਗਲੋਰੀਫਿਕੇਸ਼ਨ ਵੀ ਬਣਦੀ ਪਈ ਹੈ ਜਿਹਨੂੰ ਆਪਾਂ ਦੇਖੀਏ। ਗੱਲ ਇਹ ਹੈ ਕਿ ਕੋਈ ਅਧਿਕਾਰਤ ਕੋਈ ਸੂਚਨਾ ਕੁਝ ਹੋਵੇ ਤੇ ਇਹ ਕਮਾਲ ਦੀ ਗੱਲ ਹੈ। ਅੱਜ ਸਵੇਰ ਦੇ ਚੈਨਲ ਚਲਾਉਂਦਾ ਹੈ, ਮਤਲਬ ਕਿ ਚੈਨਲ ਮਸ਼ਹੂਰੀ ਜਿੱਦਾਂ ਹੁੰਦੀ ਹੈ ਨਾ, ਉਹ ਪੇੜ ਵਾਰ-ਵਾਰ ਮਤਲਬ ਕਿ ਕੀ ਹਿਸਾਬ ਕਿਤਾਬ ਹੈ ਸਮਝ ਨਹੀਂ ਆਉਂਦੀ, ਸੁਰ ਨਹੀਂ ਲੱਗਦਾ ਹੈਗਾ। ਬਾਕੀ ਜਿਹੜਾ ਇਹ ਹੈ ਨੀਰਜ ਫਰੀਦਪੁਰੀਆ, ਇਹ ਹਰਿਆਣੇ ਦਾ ਹੈ ਬੇਸਿਕਲੀ। ਦੇਖੋ ਇਹ ਜਿਹੜਾ ਆ ਫੜਿਆ ਵੀ ਗਿਆ ਸੀਗਾ, ਫੜਿਆ ਗਿਆ ਸੀ, ਉਸ ਤੋਂ ਬਾਅਦ ਇਹਨੂੰ ਬੇਲ ਮਿਲ ਗਈ ਸੀਗੀ 12 ਚ, ਮਤਲਬ ਕਿ ਪੁਲਿਸ ਮੁਕਾਬਲੇ ਦੇ ਦੌਰਾਨ ਇਹਨੂੰ ਗ੍ਰਿਫਤਾਰ ਕੀਤਾ ਸੀ, 3-4 ਸਾਲ ਅੰਦਰ ਰਿਹਾ। ਉਸ ਤੋਂ ਬਾਅਦ ਫਿਰ ਬੇਲ ਜੰਪ ਕਰਕੇ ਇਹ ਨੱਸ ਗਿਆ ਸੀਗਾ। ਹੁਣ ਕੋਈ ਕਹਿੰਦਾ ਕਿ ਕਿਤੇ ਆ, ਕੋਈ ਕਹਿੰਦਾ ਕਿਤੇ ਆ, ਪਰ ਕੁਝ ਦਾਅਵੇ ਆ ਕਿ ਦੁਬਈ ਤੋਂ ਹੁੰਦਾ ਹੋਇਆ ਕੈਨੇਡਾ ਸ਼ਾਇਦ ਚਲੇ ਗਿਆ ਸੀਗਾ। ਗੱਲ ਇਹ ਆ ਕਿ ਇਹ ਜਿਹੜੀ ਹੁਣ ਖਬਰ ਚੱਲੀ ਹੈ, ਚਲੋ ਇਹਦੇ ਤੇ ਆਪਾਂ ਇੰਨੀ ਗੱਲ ਕਰ ਲਈਏ ਕਿ ਇਹ ਦਾਅਵਾ ਕੀਤਾ ਗਿਆ, ਇਹ ਖਬਰ ਕਿਸੇ ਇੱਕ ਮੀਡੀਆ ਆਊਟਲੈਟ ਨੇ ਨਹੀਂ ਦਿੱਤੀ, ਇਹ ਕਿਸੇ ਇੱਕ ਚੈਨਲ ਨੇ ਚਲਾਈ, ਇਹ ਬਹੁਤ ਸਾਰਿਆਂ ਨੇ ਚਲਾਈ ਹੈ। ਹੁਣ ਕਹਿੰਦੇ ਜੀ ਇਹਨੇ ਬੰਬੀਹਾ ਗੈਂਗ ਦੀ ਜਿਹੜੀ ਆ ਉਹ ਕਮਾਨ ਸੰਭਾਲ ਲਈ ਆ। ਹੁਣ ਗੱਲ ਇਹ ਆ ਕਿ ਇਹ ਆਪਣੇ ਆਪ ਦੇ ਵਿੱਚ, ਅੱਗੇ ਵੀ ਮੈਂ ਤੁਹਾਨੂੰ ਸ਼ਾਇਦ ਦੱਸਿਆ ਹੋਵੇਗਾ, ਜੇ ਨਹੀਂ ਤਾਂ ਮੈਂ ਦੱਸ ਦਿੰਦਾ ਕਿ ਇਹ ਜਿਹੜੇ ਦੋ ਨੇ ਇਸ ਵੇਲੇ ਮੁੱਖ ਤੌਰ ਤੇ ਦੁਸ਼ਮਣ ਆਪੋ ਵਿੱਚ, ਇਹ ਹੁਣ ਗੈਂਗ ਨਾ ਹੋ ਕੇ ਸਿੰਡੀਕੇਟ ਨੇ। ਇਹਨਾਂ ਦੇ ਵਿੱਚ ਬਹੁਤ ਸਾਰੇ ਐਕਟਿਵ ਗੈਂਗ ਜਿਹੜੇ ਨੇ ਉਹ ਸ਼ਾਮਲ ਨੇ। ਗੱਲ ਇਹ ਆ ਕਿ ਜੇ ਮੰਨ ਲਓ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਇਹ ਸਾਰਾ ਕੁਛ ਹੈ ਜਿਹੜਾ ਦੋਨਾਂ ਧੜਿਆਂ ਦਾ, ਤਾਂ ਮੈਂ ਜਿਵੇਂ ਕੱਲ ਵੀ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਇਹ ਫਿਰ ਕੰਮ ਕੋਈ ਸੁਖਾਵਾਂ ਤੇ ਹੈ ਨਹੀਂਗਾ। ਇਹ ਤਾਂ ਇਹਨਾਂ ਵਾਸਤੇ ਵੀ ਚਿੰਤਾਜਨਕ ਆ। ਅੱਜ ਮੈਂ ਇੱਕ ਡਾਟਾ ਕੱਢਿਆ ਸੀਗਾ ਕਿ 368 ਦੇ ਕਰੀਬ ਵਾਂਟਡ ਬੰਦੇ ਪਿਛਲੇ ਕੁਝ ਸਮੇਂ ਦੇ ਦੌਰਾਨ ਹੀ ਬਾਹਰ ਭੱਜ ਗਏ ਆ। ਉਹਦੇ ਵਿੱਚ ਬਹੁਤ ਸਾਰੇ ਬੰਦੇ ਇੱਥੇ ਕੈਲੀਫੋਰਨੀਆ 'ਚ ਵੀ ਆਏ, ਬਹੁਤ ਸਾਰੇ ਬੰਦੇ ਕੈਨੇਡਾ 'ਚ ਵੀ ਆਏ ਨੇ, 368 ਬੰਦੇ। ਇਹਦਾ ਮਤਲਬ ਇਹ ਹੈ ਕਿ ਉਹ ਤਾਂ ਫਿਰ ਜਿਵੇਂ ਬਾਹਰ ਇਸ ਤਰ੍ਹਾਂ ਜਮ੍ਹਾਂ ਹੋਈ ਜਾਣਗੇ ਇੱਕ ਦੂਜੇ ਸਿੰਡੀਕੇਟ ਦੇ ਜਾਂ ਇੱਕ ਦੂਜੇ ਗੈਂਗ ਤੇ, ਤਾਂ ਉੱਥੇ ਵੀ ਇੱਕ ਖਦਸ਼ਾ ਰਹੇਗਾ ਗੈਂਗਵਾਰ ਦਾ। ਤੇ ਇੱਥੇ ਵੀ ਜਿਵੇਂ ਮੈਂ ਅੱਗੇ ਵੀ ਗੱਲਾਂ ਕਹੀਆਂ ਨੇ, ਤੇ ਇੱਥੇ ਵੀ ਫਿਰ ਇਸ ਤਰ੍ਹਾਂ ਦੇ ਕੰਮ ਕਰ ਵਧਣਗੇ। ਬਾਕੀ ਹੁਣ ਪਤਾ ਨਹੀਂ ਜੀ, ਮੈਂ ਤੇ ਇਸ ਦਾਅਵੇ ਤੇ ਜਿੱਦਾਂ ਕਹ ਲਓ ਕਿ ਕੁਝ ਵੀ ਨਹੀਂ ਕਹਿ ਸਕਦਾ, ਪਰ ਇਹ ਖਬਰ ਅੱਜ ਸਵੇਰ ਤੋਂ ਲੈ ਕੇ ਜਦੋਂ ਚਲਾਈ ਗਈ ਆ, ਸਮਝ ਨਹੀਂ ਆਈ ਕਿ ਇੰਨੀ ਤਵੱਜੋ ਕਿਉਂ ਦਿੱਤੀ ਗਈ ਹੈ। ਫਗਵਾੜਾ ਵਾਰਡਬੰਦੀ ਦਾ ਮਾਮਲਾ ਮਿੰਟੂ ਜੀ ਸੁਪਰੀਮ ਕੋਰਟ ਦੇ ਵਿੱਚ ਪੁੱਜਿਆ ਜੀ। ਦੇਖੋ ਵਾਰਡਬੰਦੀ ਦਾ ਕੀ ਹੈ ਕਿ ਇਹ ਵੀ ਵਾਰਡਬੰਦੀ ਨਾ ਹੋ ਕੇ ਸਿਆਸੀ ਫਰਾਡਬੰਦੀ ਹੋ ਗਈ ਆ। ਵਾਰਡਬੰਦੀ ਜਿਹੜੀ ਹੈ ਨਾ, ਉਹ ਸਿਆਸੀ ਫਰਾਡਬੰਦੀ ਹੋ ਗਈ ਆ, ਕਿਉਂਕਿ ਜਿਹੜਾ ਵੀ ਆਉਂਦਾ ਉਹ ਆਪੋ ਆਪਣੇ ਹਿਸਾਬ ਦੇ ਨਾਲ ਵਾਰਡਬੰਦੀ ਕਰ ਲੈਂਦਾ, ਆਪੋ ਆਪਣੇ ਹਿਸਾਬ ਦੇ ਨਾਲ ਹੱਦਬੰਦੀ ਕਰ ਲੈਂਦਾ। ਆ ਤੁਸੀਂ ਵੇਖੋ ਨਾ ਕਿ ਕਿਸ ਹਿਸਾਬ ਦੇ ਨਾਲ ਮੁਕਤਸਰ ਵਾਲੇ ਪਿੰਡ ਜਿਹੜੇ ਸੀਗੇ ਤੇ ਮਲੋਟ ਨਾਲ ਲੱਗੇ ਸੀਗੇ ਕਿ ਨਹੀਂ, ਤੇ ਸਾਡੇ ਪਿੰਡ ਜਿਹੜੇ ਸੀ ਇਹ ਜੋੜ ਦਿੱਤੇ ਗਏ ਬਠਿੰਡਾ ਲੋਕ ਸਭਾ ਦੇ ਵਿੱਚ। ਪਹਿਲਾਂ ਸੀ ਸਾਰੇ ਇਕੱਠੇ ਹੁੰਦੇ ਹੁੰਦੇ ਸਨ ਫਰੀਦਕੋਟ ਦੇ ਵਿੱਚ। ਇਹ ਹੱਦਬੰਦੀਆਂ ਇਸ ਤਰ੍ਹਾਂ ਬਦਲਦੀਆਂ ਰਹਿੰਦੀਆਂ ਨੇ। ਵਾਰਡਬੰਦੀਆਂ ਦਾ ਵੀ ਇਹੋ ਪੰਗਾ, ਇਧਰੋਂ ਛੱਡ ਦਿੱਤੇ ਉਧਰੋਂ ਛੱਡ ਦਿੱਤੇ। ਇੱਥੇ ਜਦੋਂ ਪੰਚਾਂ ਦੇ ਵਾਰਡ ਬਣੇ ਸੀ ਸਰਪੰਚ ਵਾਲੇ ਇਲੈਕਸ਼ਨਾਂ ਦੇ ਵਿੱਚ, ਉਦੋਂ ਕੀ ਸਿਆਪਾ ਪਿਆ ਸੀ, ਇੱਕ ਘਰ ਛੱਡ ਦਿੱਤਾ, ਇੱਕ ਰੱਖ ਲਿਆ, ਇੱਕ ਉਹਦੇ 'ਚ ਚਲੇ ਗਿਆ, ਇੱਕ ਉਹਦੇ 'ਚ ਚਲੇ ਗਿਆ। ਵੋਟ ਤਾਂ ਹੁਣ ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਦੀ ਵੋਟ ਕਿਹੜੇ ਵਾਰਡ ਦੇ ਵਿੱਚ ਹੈ। ਇਹ ਇੱਕ ਸਮੱਸਿਆ ਰਹਿੰਦੀ ਆ। ਤਾਂ ਫਗਵਾੜਾ ਦੀ ਵਾਰਡਬੰਦੀ ਦਾ ਕੇਸ ਜਿਹੜਾ ਹੈ ਉਹ ਸਰਵਉੱਚ ਅਦਾਲਤ ਦੇ ਵਿੱਚ ਚਲਾ ਗਿਆ
ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਜਿਹੜੀ ਆ ਉਹ 5 ਜਨਵਰੀ 2024 ਮੁਕਰਰ ਕਰਕੇ ਇੱਥੋਂ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਨੋਟਿਸ ਖਿਲਾਇਆ। ਇਸ ਦੀ ਪੁਸ਼ਟੀ ਕਰਦੇ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਇੱਥੋਂ ਦੇ ਆਪ ਆਗੂਆਂ ਤੇ ਅਧਿਕਾਰੀਆਂ ਨੇ ਆਪਣੀ ਇੱਛਾ ਅਨੁਸਾਰ ਵਾਰਡਬੰਦੀ ਕਰ ਦਿੱਤੀ ਸੀ, ਜਿਸ ਸੰਬੰਧੀ ਉਹਨਾਂ ਹਾਈ ਕੋਰਟ 'ਚ ਕੇਸ ਦਾਇਰ ਕੀਤਾ ਸੀ। ਉੱਥੋਂ ਮਤਲਬ ਹੋ ਸਕਦਾ ਸੁਪਰੀਮ ਕੋਰਟ 'ਚ ਚੱਲ ਗਏ ਹੋਣ। ਤਾਂ ਤੁਸੀਂ ਇਹ ਵੇਖ ਸਕਦੇ ਹੋ ਨਾ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਧਿਰ ਆਉਂਦੀ ਆ ਉਹ ਇੱਕ ਵਾਢੇ ਲੱਗਦੀ ਆ, ਪਰ ਦੂਜੀ ਧਿਰ ਆਉਂਦੀ ਆ ਸੱਤਾ ਦੇ ਵਿੱਚ ਉਹ ਉਹਨੂੰ ਬਦਲ ਦਿੰਦੀ ਆ। ਇਹ ਨਹੀਂ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ। ਪਰ ਇਹਨਾਂ ਦੇ ਜਿਹੜੇ ਸਿਆਸੀ ਮਫਾਦ ਹੈ ਉਹਨਾਂ ਦੇ ਮੱਦੇ ਨਜ਼ਰ ਇਸ ਤਰ੍ਹਾਂ ਛਾਂਟ ਕੇ ਕਿਤੇ ਉਧਰੋਂ ਲਾ ਦਿੱਤਾ, ਕਿਤੇ ਉਧਰੋਂ ਲਾ ਦਿੱਤਾ। ਇਹਦਾ ਮਤਲਬ ਹੈ ਕਿ ਨਿਗਮ ਚੋਣਾਂ ਦੇ ਵਿੱਚ ਜੇਕਰ ਉਦੋਂ ਤੱਕ ਕੋਈ ਇੱਥੋਂ ਫੈਸਲਾ ਨਾ ਆਇਆ ਅਖੀਰੀ, ਤਾਂ ਫਿਰ ਇੱਥੇ ਤਾਂ ਫਿਰ ਚੋਣ ਸੰਭਵ ਹੀ ਨਹੀਂ ਹੋਣੀ ਪ੍ਰਵੀਨ ਜੀ। ਜਦ ਤੱਕ ਮਾਮਲਾ ਸੁਪਰੀਮ ਕੋਰਟ 'ਚ ਜ਼ੇਰੇ ਸੁਣਵਾਈ ਆ, ਫਿਰ ਉਦੋਂ ਤੱਕ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਲੈਕਸ਼ਨ ਹੋ ਜਾਵੇ। ਤੇ ਇਹ ਹੈ ਕਿ ਜੇ ਇਮਾਨਦਾਰੀ ਦੇ ਨਾਲ, ਸਹੀ ਢੰਗ ਦੇ ਨਾਲ, ਅੰਕੜਿਆਂ ਦੇ ਹਿਸਾਬ ਦੇ ਨਾਲ, ਜਾਂ ਜੋ ਭੂਗੋਲਿਕ ਪਰਿਸਥਿਤੀ ਉਹਦੇ ਹਿਸਾਬ ਦੇ ਨਾਲ ਇਹ ਸਾਰਾ ਕੁਝ ਕੀਤਾ ਜਾਵੇ ਤਾਂ ਰੌਲਾ ਹੀ ਨਾ ਪਵੇ। ਪਰ ਇਹ ਬਹੁਤ ਚੀਜ਼ਾਂ ਹੈਗੀਆਂ ਨੇ। ਆ ਤੁਸੀਂ ਵੇਖੋ ਹੁਣ ਲੋਕ ਸਭਾ ਦੀ ਵੀ ਨਵੇਂ ਸਿਰੇ ਤੋਂ ਸੀਟਾਂ ਦੀ ਗਿਣਤੀ ਵਧਣੀ ਹੈ। ਇੱਥੇ ਵੀ ਵੇਖੋ ਯੂਪੀ ਕਿੱਥੇ ਦਾ ਕਿੱਥੇ ਜਾਂਦਾ। ਇਹ ਇੱਥੇ ਵੈਸੇ ਚਲੋ ਇੰਨਾ ਜ਼ਿਆਦਾ ਨਹੀਂ ਹੈ, ਪਰ ਜੇ ਤੁਸੀਂ ਜੰਮੂ ਕਸ਼ਮੀਰ ਦੀ ਵੇਖੋਗੇ ਹੱਦਬੰਦੀ, ਉੱਥੇ ਵੀ ਰੌਲਾ ਪਿਆ ਸੀਗਾ। ਇਹ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜਦੋਂ ਵੀ ਇਸ ਤਰ੍ਹਾਂ ਦਾ ਕਿਤੇ ਆਏਗਾ ਤਾਂ ਮਾਮਲਾ ਜਿਹੜਾ ਵਿਗੜਦਾ ਹੀ ਵਿਗੜਦਾ, ਵਿਵਾਦਿਤ ਹੁੰਦਾ ਹੀ ਹੁੰਦਾ ਜੀ। ਤੇ ਕੇਜਰੀਵਾਲ ਤੇ ਭਗਵੰਤ ਮਾਨ 2 ਦਸੰਬਰ ਨੂੰ ਗੁਰਦਾਸਪੁਰ ਪਹੁੰਚਣਗੇ ਜੀ। ਅਜੇ ਕੱਲ ਤੇ ਗਏ ਨੇ ਦਿੱਲੀ, ਤੇ ਆਪਣੇ ਨਹੀਂ ਹੋਣੇ। ਫੇਰ ਖਬਰ ਆ ਗਈ ਆ ਕਿ ਬੱਸ ਸਟੈਂਡ ਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਾ। ਲੋ ਕਰ ਲੋ ਗੱਲ, ਮਤਲਬ ਕਿ ਤੁਸੀਂ 4 ਦਿਨ ਔਖੇ ਸੌਖੇ ਤੇ ਰੱਖ ਲਓ ਹੋਰ। ਹੁਣ ਇਲੈਕਸ਼ਨ ਤੇ ਲੰਘ ਚੁੱਕੇ ਨੇ ਜੀ, ਕਿਹੜਾ ਕਿਸੇ ਕੰਪੇਨ ਤੇ ਜਾਣਾ। ਮੈਨੂੰ ਸਮਝ ਨਹੀਂ ਆਉਂਦੀ, ਜਦੋਂ ਮਜੀਠੀਆ ਤੋਂ ਇਹਨਾਂ ਨੇ ਮਾਫੀ ਮੰਗੀ ਸੀਗੀ ਤਾਂ ਉਸ ਵੇਲੇ ਇਹਨਾਂ ਦੇ ਜਿਹੜੇ ਭਗਤ ਨੇ, ਭਗਤ ਜਨ ਇਹਨਾਂ ਦੇ, ਉਹ ਤਰਕ ਦਿੰਦੇ ਸੀ ਕਿ ਮੁੱਖ ਮੰਤਰੀ ਕੋਈ ਵਿਹਲਾ ਤੁਰਿਆ ਫਿਰਦਾ ਯਾਰ, ਇਹਨੂੰ ਛੱਤੀ ਤੇ ਕੰਮ ਹੁੰਦੇ ਨੇ, ਤੇ ਬਈ ਇਹਨੇ ਦਿੱਲੀ 'ਚ ਬਹਿ ਕੇ ਕੰਮ ਨਹੀਂ ਕਰਨਾ। ਤੇ ਬੰਦਾ ਪੁੱਛੇ ਅੱਜ ਕੱਲ ਕੰਮ ਕਰਨ ਵਾਸਤੇ ਕੀ ਉੱਥੇ ਇੱਕ ਮੁੱਖ ਮੰਤਰੀ ਹੋਰ ਮੌਜੂਦ ਹੈ, 2-3 ਤੇ ਜੇਲ੍ਹ 'ਚ ਬੈਠੇ ਨੇ। ਸਮਾਂ ਦੀ ਉੱਥੇ ਤਾਂ ਕੰਮ ਵੱਧ ਗਿਆ ਜ਼ੋਰ, ਰਾਈਟ ਹੈਂਡ ਲੈਫਟ ਹੈਂਡ ਤੇ ਉੱਥੇ ਹੈ ਨਹੀਂ ਗਿਆ ਇਸ ਵੇਲੇ। ਇਹ ਕੀ ਚੱਲਦਾ ਪਿਆ ਸਮਝ ਤੋਂ ਬਾਹਰ ਆ। ਕੋਈ ਇਹਨਾਂ ਦੇ ਬੰਦਿਆਂ ਨੂੰ ਕਹੇ ਲੱਖਣ ਵਾਲੀ ਗੱਲ ਆ। ਲੱਖਣ ਵਾਲੀ ਗੱਲ ਤੇ ਹੈ ਨਹੀਂ ਕਿ ਤੁਸੀਂ ਬੱਸ ਸਟੈਂਡ ਦਾ ਉਦਘਾਟਨ ਵੀ ਹੁਣ ਅਰਵਿੰਦ ਕੇਜਰੀਵਾਲ ਤੋਂ ਬਗੈਰ ਨਹੀਂ ਕਰ ਸਕਦੇ। ਤੇ ਇਹ ਤੋਂ ਪ੍ਰਭਾਵ ਕੀ ਜਾ ਰਿਹਾ? ਤੋਂ ਪ੍ਰਭਾਵ ਸਾਫ਼ ਜਾ ਰਿਹਾ ਕਿ ਇਹਨਾਂ ਦੇ ਪੱਲੇ ਕੁਝ ਵੀ ਹੈ ਨਹੀਂ, ਬਸ ਸਿਰਫ ਤੇ ਸਿਰਫ ਦਿਖਾਵੇ ਮਾਤਰ ਦੇ ਬਿਠਾਏ ਨੇ। ਕੱਖ ਵੀ ਨਹੀਂ। ਜੇ ਬੱਸ ਅੱਡੇ ਦਾ ਉਦਘਾਟਨ ਵੀ ਇੱਕ ਚੀਫ ਮਿਨਿਸਟਰ ਨਹੀਂ ਕਰ ਸਕਦਾ ਆਪਣੇ ਪੱਧਰ ਤੇ, ਤਾਂ ਫਿਰ ਦੇਖੋ ਕਮਾਲ ਦੀ ਗੱਲ ਹੈ। ਹੁਣ ਉੱਥੋਂ ਆਉਣਾ ਇੱਕ ਚੀਫ ਮਿਨਿਸਟਰ ਨੇ, ਉਹਦੇ ਨਾਲ ਸਾਰਾ ਅਮਲਾ ਫੈਲਾ ਆਉਣਾ, ਉਹਦਾ ਖਰਚਾ ਕੌਣ ਚੱਲਦਾ? ਅੱਗੇ ਤੇ ਸ਼ਤਾਬਦੀ ਤੇ ਆ ਜਾਂਦੇ ਸਨ, ਹੁਣ ਤੇ ਸ਼ਤਾਬਦੀ ਛੱਡੋ, ਹੁਣ ਤੇ ਆ ਜਿਹੜਾ ਜਹਾਜ਼ ਹੈ ਇਹਦੇ ਨਾਲ ਵੀ ਪੂਰੀ ਨਹੀਂ ਪੈਂਦੀ। ਕਹਿੰਦੇ ਇੱਕ 에ਅਰਕ੍ਰਾਫਟ ਹੋਰ ਲੈਣਾ, ਜਹਾਜ਼ ਹੀ ਲੈ ਲਓ ਲੋਕੀ ਤੇ ਕਹਿੰਦੇ ਨੇ। ਗੱਲ ਇਹ ਹੈ ਕਿ ਭਾਈ ਆਹ ਸਾਰਾ ਹਿਸਾਬ ਕਿਤਾਬ ਆ। ਇਹ ਆਉਣਗੇ 2 ਦਸੰਬਰ ਨੂੰ ਸ਼ਨੀਵਾਰ ਨੂੰ ਵੀਕਐਂਡ ਤੇ ਗੁਰਦਾਸਪੁਰ 'ਚ ਨਵੇਂ ਬੱਸ ਸਟੈਂਡ ਦਾ ਉਦਘਾਟਨ ਕੀਤਾ ਜਾਣਾ। ਜੇ ਕੋਈ ਸੱਜਣ ਪਹੁੰਚਣਾ ਚਾਹੇ ਤੇ ਉਹ ਜਾ ਸਕਦਾ। ਵੈਸੇ ਬੱਸਾਂ ਬੁੱਸਾਂ ਵੀ ਚਲਾਉਣਗੇ ਤੇ ਐਸੀ ਕੋਈ ਗੱਲ ਨਹੀਂ ਹੈ ਜੀ। ਕੋਈ ਇਹਨਾਂ ਦਾ ਪਿੰਡਾਂ ਤੋਂ ਕੋਈ ਸਮਰਥਕ ਜਾਣਾ ਚਾਹੇ ਤੇ ਬੱਸ ਤੇ ਵੀ ਚੜ੍ਹ ਕੇ ਜਾ ਸਕਦਾ। ਕਣਕ ਬੀਜੀ ਗਈ ਆ, ਵੇਖੋ ਹੁਣ ਰੈਲੀਆਂ ਵੇਖੋ ਹੋਰ ਤੇ ਕੀ ਆ। ਪਰ ਮੈਂ ਤੇ ਕਹਿੰਦਾ ਕਿ ਜਿਵੇਂ ਸਾਡੇ ਅਖਬਾਰਾਂ 'ਚ ਨਾ ਇੱਕ ਹੁੰਦਾ ਸੀ ਮੁੱਖ ਦਫ਼ਤਰ, ਤੇ ਗਾਂ ਬਹੁਤ ਸਾਰੇ ਸ਼ਹਿਰਾਂ 'ਚ ਹੁੰਦੇ ਸਨ ਸਬ ਆਫਿਸ, ਤੇ ਦਿੱਲੀ ਵਾਲਿਆਂ ਦਾ ਇੱਕ ਆਫੀਸ਼ੀਅਲ ਸਬ ਆਫਿਸ ਹੁਣ ਚੰਡੀਗੜ੍ਹ ਖੋਲ ਦੇਣਾ ਚਾਹੀਦਾ। ਉੱਥੇ ਉਹਨਾਂ ਦੇ ਰਿਹਾਇਸ਼ੀ ਮਕਾਨ ਵੀ ਜਿਹੜੇ ਉਹਨਾਂ ਨੂੰ ਦੇ ਦਿੱਤੇ ਜਾਣੇ ਚਾਹੀਦੇ ਆ, ਤਾਂ ਕਿ ਆਵਾਜਾਈ 'ਚ ਬਹੁਤਾ ਸਮਾਂ ਜਾਈ ਨਾ ਜਾਵੇ। ਚਾਹੀਦਾ ਤੇ ਇਹ ਆ ਕਿ ਜਦੋਂ ਇਸ ਤਰ੍ਹਾਂ 2-4 ਦਿਨ ਤੱਕ ਕੋਈ ਗੈਪ ਆ ਉਦਘਾਟਨ ਕਰਨਾ, ਉਹਨਾਂ ਨੂੰ ਇੱਥੇ ਹੀ ਰੱਖ ਲਓ ਜੀ। ਦਰਬਾਰ ਸਾਹਿਬ ਦੇ ਕੈਸ਼ ਕਾਊਂਟਰ ਤੇ ਚੋਰੀ ਹੋ ਗਈ ਹੈ ਮਿੰਟੂ ਜੀ। ਦੇਖੋ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਹੀ ਚੋਰੀਆਂ ਦੇ ਮਾਮਲੇ ਬਹੁਤ ਨਿਕਲੇ। ਇੱਕ ਵਾਰੀ ਤੇ ਇੱਥੇ ਇੱਕ ਪਿੰਡ ਦਾ ਸਰਪੰਚ ਫੜਿਆ ਗਿਆ ਸੀਗਾ ਅੱਜ ਤੋਂ ਕਈ ਸਾਲ ਪਹਿਲਾਂ। ਉਹ ਸਪੈਸ਼ਲ ਗੁਰਦਾਸਪੁਰ ਤੋਂ ਚੋਰੀਆਂ ਕਰਨ ਇੱਥੇ ਆਉਂਦਾ ਹੁੰਦਾ ਸੀਗਾ, ਤੇ ਸਮਾਨ ਵੀ ਉਹ ਚੁੱਕਦਾ ਸੀ। ਵੱਡੇ ਵੱਡੇ ਜਿਹੜੇ ਕਾਰੋਬਾਰੀ ਆਉਂਦੇ ਜਾਂ NRIs ਆਉਂਦੇ ਇਸ ਤਰ੍ਹਾਂ ਦੇ। ਇਹ ਅੱਜ ਦੀ ਗੱਲ ਨਹੀਂ, ਇਹ ਗੱਲ ਵੈਸੇ
7 ਸਾਲ ਪੁਰਾਣੀ ਹੋਏਗੀ। ਅੱਛਾ, ਉਸ ਤੋਂ ਇਲਾਵਾ ਇੱਕ ਵਾਰੀ ਇੱਕ ਇੱਥੇ ਡਿਊਟੀ ਕਰਦਾ ਗ੍ਰੰਥੀ ਉਹ ਵੀ ਫੜਿਆ ਗਿਆ ਸੀਗਾ। ਉਹ ਇੱਥੋਂ ਮੋਟਰਸਾਈਕਲ ਆਪਦੇ ਨਾਲ ਦਿਆਂ ਦੀ ਭਜਾਉਂਦਾ ਸੀ, ਜਿਹੜਾ ਕੋਈ ਡਿਊਟੀ ਤੇ ਅੰਦਰ ਜਾਂਦਾ ਤੇ ਗਾਂ ਛੱਡ ਆਉਂਦਾ ਹੁੰਦਾ ਸੀ। ਇੱਥੇ ਤੇ ਬਹੁਤ ਦਰਬਾਰ ਸਾਹਿਬ ਦੇ ਵਿੱਚ ਤੇ ਬਹੁਤ ਨਿਗਰਾਨੀ ਹੈ, ਤਾਂ ਹੀ ਤੇ ਹੁਣ ਕੈਮਰੇ ਲੱਗੇ ਨੇ ਥਾਂ ਥਾਂ ਤੇ। ਉੱਥੇ ਚੌਂਕੀ ਬੈਠੀ ਗਲਿਆਰਾ ਚੌਂਕੀ ਹੈ ਜੀ। ਇਹ ਪਰ ਘਟਨਾ ਜਿਹੜੀ ਇੱਕ ਵੱਖਰੀ ਕਿਸਮ ਦੀ ਘਟਨਾ ਵਾਪਰੀ ਆ, ਅੱਖਾਂ ਖੋਲ ਦੇਣ ਵਾਲੀ ਘਟਨਾ ਵਾਪਰੀ ਆ ਕਿ ਇਹ ਜਿਹੜੇ ਆਪਾਂ ਨੂੰ ਲੱਗਦੇ ਨੇ ਸ਼ਰਧਾਲੂ ਨੇ ਸਾਰੇ, ਕਈ ਵਾਰ ਸ਼ਰਧਾਲੂਆਂ ਦੇ ਵਿੱਚ ਛਾਤਰ ਵੀ ਫਿਰਦੇ ਨੇ ਜਿਹੜੇ ਬਾਹਰ ਆਉਂਦੇ ਆ। ਹੋਇਆ ਕੀ ਹੈ ਕਿ ਇਹ ਜਿਹੜਾ ਦੁੱਖ ਭੰਜਨੀ ਬੇਰੀ ਵੱਲ ਹੈਗਾ ਇਹਨਾਂ ਦਾ ਕਾਊਂਟਰ, ਕੈਸ਼ ਕਾਊਂਟਰ, ਉੱਥੇ ਦੋ ਸੀਗੇ ਵਿਅਕਤੀ, ਕੋਈ ਦੋ ਜਾਣੇ ਸੀਗੇ। ਐਤਵਾਰ ਰਾਤ ਦੀ ਗੱਲ ਹੈ ਕਿ ਜਦੋਂ ਉੱਥੇ ਕਿਤੇ ਲੰਘੇ ਤੇ ਇੱਕ ਔਰਤ ਤੇ ਦੋ ਵਿਅਕਤੀ ਸੀ, ਸੌਰੀ, ਉਹਨਾਂ ਨੇ ਰਸੀਦ ਕਟਵਾਈ ਤੇ ਜਦੋਂ ਕਲਰਕ ਦਾ ਧਿਆਨ ਗਿਆ ਤੇ ਮਾੜੇ ਮੋਟੇ ਕਿਤੇ ਪੈਸੇ ਡਿੱਗੇ ਹੋਏ ਸਨ ਤੇ ਉਹਨੇ ਕਿਹਾ ਕਿ ਪੈਸੇ ਚੁੱਕ ਲਓ ਭਾਈ, ਤੁਹਾਡੇ ਪੈਸੇ ਡਿੱਗ ਪਏ ਨੇ। ਤਾਂ ਉਹ ਚੁੱਕਣ ਲਈ ਕਿਹਾ ਤੇ ਪੈਸੇ ਚੁੱਕਣ ਦੇ ਸਹਿਯੋਗ ਸਮੇਂ, ਮਤਲਬ ਕਿ ਉਹਨੇ ਕੋਈ ਹੈਲਪ ਕੀਤੀ ਹੋਣੀ ਆ ਕਿ ਰੁਪਇਆ ਚੁੱਕੋ ਚੁੱਕੋ ਜਲਦੀ। ਤੇ ਉਹਨੇ ਨੂੰ ਜਿਹੜਾ ਦੂਸਰਾ ਛਾਤਰ ਸੀ ਉਹਨੇ ਦੋ ਬੰਡਲ, ਦੋ ਗੁੱਟੀਆਂ ਜਿਹੜੀਆਂ ਬਣੀਆਂ ਸੀ ਉੱਥੇ 50-50 ਹਜ਼ਾਰ ਦੀਆਂ, ਉਹ ਚੁੱਕ ਲਈਆਂ ਤੇ ਕਿੰਨੇ ਦਾ ਚੱਕਰ ਹੋ ਗਿਆ। ਬਾਅਦ ਦੇ ਵਿੱਚ ਜਦੋਂ ਕਿਉਂਕਿ ਡਿਊਟੀ ਬਦਲੇਗੀ ਕਿਸੇ ਵੀ ਸੇਵਾਦਾਰ ਦੀ ਤੇ ਉਹ ਫਿਰ ਕੈਸ਼ ਤੇ ਗਿਣਿਆ ਜਾਣਾ ਹੈ ਨਾ। ਉਹ ਜਦੋਂ ਗਿਣਤੀ ਹੋਈ ਤੇ ਉਦੋਂ ਸਮਝ ਨਾ ਆਵੇ ਵੀ ਪੈਸਾ ਗਿਆ ਤੇ ਗਿਆ ਕਿੱਧਰ। ਫਿਰ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਤੇ ਫਿਰ ਪਤਾ ਲੱਗਿਆ ਕਿ ਪੈਸਾ ਤੇ ਇਹ ਦਾਖੋਰੀ ਕਰ ਗਏ ਨੇ। ਹੁਣ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਹੋਈ ਆ ਤੇ ਇਹਨਾਂ ਜਿਹੜੇ ਦੋਸ਼ੀ ਆ, ਇਹ ਚੋਰ ਛਾਤਰ ਜੋ ਵੀ ਕਹਿ ਲਓ, ਜਿਹੜੇ ਗੁਰੂ ਘਰ ਨੂੰ ਵੀ ਨਹੀਂ ਬਖਸ਼ ਰਹੇ, ਇਹਨਾਂ ਦੀ ਹੁਣ ਪੜਤਾਲ ਕੀਤੀ ਜਾ ਰਹੀ ਹੈ ਕਿ ਕੌਣ ਹੋ ਸਕਦੇ, ਤੇ ਉਸ ਤੋਂ ਬਾਅਦ ਫਿਰ ਕੋਈ ਗ੍ਰਿਫਤਾਰੀ ਤੱਕ ਮਾਮਲਾ ਜੇ ਪਹੁੰਚਿਆ, ਦੇਖੋ ਜੇ ਨਿਕਲ ਗਿਆ ਤਾਂ ਨਿਕਲ ਗਿਆ। ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਮੋਹਾਲੀ ਦੇ ਵਿੱਚ ਪੰਜਾਬ ਦੇ ਰਾਜਪਾਲ ਤੇ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗਾਂ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਚੁੱਕ ਲਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੋਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਤੇ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਜੈਕਾਰਿਆਂ ਅਤੇ ਨਾਅਰਿਆਂ ਦੀ ਗੂੰਜ ਦੇ ਨਾਲ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ। ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 19 ਦਸੰਬਰ ਨੂੰ ਮੀਟਿੰਗ ਤੈਅ ਕੀਤੀ ਗਈ ਹੈ। ਸਾਰਾ ਦਿਨ ਕਿਸਾਨ ਮੋਰਚੇ ਦੇ ਵਿੱਚ ਕਾਫੀ ਗਹਿਮਾ-ਗਹਿਮ ਅਤੇ ਸਰਗਰਮੀ ਦੇਖਣ ਨੂੰ ਮਿਲੀ। ਮੋਰਚੇ 26 ਨਵੰਬਰ ਦੇ ਮੁਕਾਬਲੇ ਅਗਲੇ ਦਿਨ ਇਕੱਠ ਵੱਧ ਗਏ ਸਨ, ਪਰ ਅੱਜ ਸਾਰੇ ਦਿਨਾਂ ਦੇ ਨਾਲੋਂ ਵੱਧ ਇਕੱਠ ਕਿਸਾਨ ਮਰਦਾਂ ਔਰਤਾਂ ਦਾ ਦੇਖਣ ਨੂੰ ਮਿਲਿਆ। ਅੱਜ ਦੇ ਧਰਨੇ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਸਵੇਰੇ 10 ਵਜੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਹੋਈ, ਕਿਉਂਕਿ ਪੰਜਾਬ ਦੇ ਰਾਜਪਾਲ ਵੱਲੋਂ 11 ਵਜੇ ਮੀਟਿੰਗ ਦਾ ਸੁਨੇਹਾ ਮਿਲਿਆ ਹੋਇਆ ਸੀ। ਮੀਟਿੰਗ ਦੇ ਵਿੱਚ ਗੱਲਬਾਤ ਕਰਨ ਦੇ ਲਈ ਤੇ ਮੰਗਾਂ ਤੇ ਵਿਚਾਰ ਚਰਚਾ ਕਰਕੇ ਡਿਊਟੀਆਂ ਲਗਾਈਆਂ ਗਈਆਂ ਤੇ ਮਿੱਥੇ ਸਮੇਂ ਤੇ ਸਾਰੇ ਕਿਸਾਨ ਆਗੂ ਰਾਜਪਾਲ ਪੰਜਾਬ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ, ਜਿੱਥੇ ਰਾਜਪਾਲ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ। ਕਿਸਾਨਾਂ ਦੀਆਂ ਮੰਗਾਂ ਨੇ ਸਾਰੀਆਂ ਫਸਲਾਂ ਤੇ ਐਮਐਸਪੀ ਤੇ ਖਰੀਦ ਦੀ ਗਾਰੰਟੀ ਕਰੋ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ C2+50% ਦੇ ਫਾਰਮੂਲੇ ਦੇ ਹਿਸਾਬ ਦੇ ਨਾਲ ਫਸਲਾਂ ਦੇ ਭਾਅ ਤੈਅ ਕੀਤੇ ਜਾਣ, ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਰਕੇ ਕਿਸਾਨਾਂ ਸਿਰ ਚੜਿਆ ਸਾਰਾ ਕਰਜ਼ਾ ਰੱਦ ਕੀਤਾ ਜਾਵੇ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਓ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਸਜ਼ਾ ਦਿਓ, ਦਿੱਲੀ ਅੰਦੋਲਨ ਦੇ ਦੌਰਾਨ ਕਿਸਾਨਾਂ ਤੇ ਬਣਾਏ ਸਾਰੇ ਕੇਸ ਰੱਦ ਕਰੋ, ਬਿਜਲੀ ਸੋਧ ਬਿੱਲ ਨੂੰ ਚੋਰ ਮੋਰੀਆਂ ਰਾਹੀਂ ਲਾਗੂ ਕਰਨਾ ਬੰਦ ਕਰੋ, 60 ਸਾਲ ਤੋਂ ਉੱਪਰ ਦੇ ਕਿਸਾਨ ਨੇ ਜਿਹੜੇ ਉਮਰ ਦੇ ਵੱਧ ਦੇ ਸਾਰੇ ਕਿਸਾਨ ਨੇ ਉਹਨਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿਓ, ਨਿਊਜ਼ ਕਲਿੱਕ ਦੇ ਖਿਲਾਫ ਦਰਜ ਕੀਤੀ ਐਫਆਈਆਰ ਰੱਦ ਕਰੋ, ਕਿਸਾਨ ਘੋਲ ਨੂੰ ਦੇਸ਼ ਵਿਰੋਧੀ ਕਹਿਣਾ ਬੰਦ ਕਰੋ, ਖੇਤੀ ਨੂੰ ਕਾਰਪੋਰੇਟ ਕੋਲ ਵੇਚਣ ਦੀਆਂ ਸਾਰੀਆਂ ਨੀਤੀਆਂ ਰੱਦ ਕਰੋ, ਪਬਲਿਕ ਸੈਕਟਰ ਬਹਾਲ ਕਰੋ ਅਤੇ ਨਿੱਜੀ ਕਰਨ ਦੀਆਂ ਨੀਤੀਆਂ ਬੰਦ ਕਰੋ। ਰਾਜਪਾਲ ਤੋਂ ਵਿਸ਼ੇਸ਼ ਕਰਕੇ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਤੇ ਜਿਹੜੇ ਕੇਸ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਏ ਗਏ ਨੇ ਉਹ ਰੱਦ ਕੀਤੇ ਜਾਣਗੇ ਅਤੇ ਇਸ ਦੇ ਲਈ ਨੋਡਲ ਅਫਸਰ ਦੀ ਡਿਊਟੀ ਲਗਾ ਦਿੱਤੀ ਗਈ ਹੈ। ਜਿਹੜੇ ਕਿਸਾਨਾਂ ਦੇ ਪਾਸਪੋਰਟ ਵਗੈਰਾ ਤੇ ਕੋਈ ਗਲਤ ਇੰਦਰਾਜ਼ ਕੀਤੇ ਹੋਏ ਨੇ ਉਹਨਾਂ ਬਾਰੇ ਵੀ ਕਾਰਵਾਈ ਕੀਤੀ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਦੇ ਰਾਹੀਂ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ ਸਸਤਾ ਰਾਸ਼ਨ ਦਿੱਤਾ ਜਾਵੇ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਅਤੇ ਗੜ੍ਹਿਆਂ ਦੇ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਕਿਸਾਨਾਂ ਸਿਰ ਚੜਿਆ ਸਾਰਾ ਕਰਜ਼ਾ ਮਾਫ ਕੀਤਾ ਜਾਵੇ, ਰੱਦ ਕੀਤਾ ਜਾਵੇ, ਝੋਨੇ ਤੋਂ ਖਹਿੜਾ ਛੁਡਵਾਉਣ ਦੇ ਲਈ ਸਬਜ਼ੀਆਂ, ਮੱਕੀ, ਮੂੰਗੀ, ਗੰਨਾ ਅਤੇ ਹੋਰ ਫਸਲਾਂ ਦੀ ਐਮਐਸਪੀ ਤੇ ਖਰੀਦ ਦੀ ਗਾਰੰਟੀ ਕੀਤੀ ਜਾਵੇ, ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਗੰਨਾ ਕਿਸਾਨਾਂ ਦਾ ਰਹਿੰਦਾ ਬਕਾਇਆ ਸਮੇਤ ਵਿਆਜ ਜਾਰੀ ਕੀਤਾ ਜਾਵੇ, ਆਬਾਦਕਾਰ ਕਿਸਾਨਾਂ ਤੋਂ ਜ਼ਮੀਨਾਂ ਖੋਹਣੀਆਂ ਬੰਦ ਕਰਕੇ ਮਾਲਕੀ ਹੱਕ ਦਿੱਤੇ ਜਾਣ, ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ, ਪਰਾਲੀ ਸਾੜਨ ਕਰਕੇ ਕਿਸਾਨਾਂ ਦੇ ਖਿਲਾਫ ਦਰਜ ਜਿਹੜੇ ਕੇਸ ਨੇ ਉਹ ਰੈੱਡ ਐਂਟਰਿੰਗਾਂ ਤੇ ਹੋਰ ਸਾਰੀਆਂ ਕਾਰਵਾਈਆਂ ਰੱਦ ਕੀਤੀਆਂ ਜਾਣ, ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ, ਬੈਂਕਾਂ ਕਿਸਾਨਾਂ ਤੋਂ ਲਏ ਜਾਂਦੇ ਖਾਲੀ ਚੈੱਕ ਬੰਦ ਕੀਤੇ ਜਾਣ ਅਤੇ ਪਹਿਲਾਂ ਲਏ ਹੋਏ ਵਾਪਸ ਕੀਤੇ ਜਾਣ ਅਤੇ ਕਿਸਾਨਾਂ ਦੇ ਕਰਜ਼ੇ ਦੀ ਮੁਫਤ ਸੈਟਲਮੈਂਟ ਕੀਤੀ ਜਾਵੇ। ਕਿਸਾਨਾਂ ਦੀਆਂ ਜ਼ਮੀਨਾਂ ਤਕਸੀਮ ਕਰਨ ਦੇ ਮਸਲੇ ਹੱਲ ਕੀਤੇ ਜਾਣ ਅਤੇ ਜਿੱਥੇ ਵੀ ਕੋਈ ਵਿਵਾਦ ਨਹੀਂ ਹੈ, ਪਿੰਡਾਂ ਦੇ ਵਿੱਚ ਕੈਂਪ ਲਾ ਕੇ ਮੌਕੇ ਤੇ ਇੰਤਕਾਲ ਕੀਤੇ ਜਾਣ, ਸਹਿਕਾਰੀ ਸੁਸਾਇਟੀਆਂ ਦੇ ਵਿੱਚ ਹਿੱਸੇਦਾਰੀ ਖੋਲ੍ਹੀ ਜਾਵੇ ਅਤੇ ਨਵੇਂ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣਾਇਆ ਜਾਵੇ। ਰਾਜਪਾਲ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੀ ਸਿਫਾਰਿਸ਼ ਦੇ ਤਹਿਤ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮੰਗਾਂ ਭੇਜਣ। ਰਾਜਪਾਲ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਜਿੱਥੇ ਕੇਂਦਰ ਸਰਕਾਰ ਨੂੰ ਭੇਜਣਗੇ, ਉੱਥੇ ਪੰਜਾਬ ਸਰਕਾਰ ਨੂੰ ਵੀ ਭੇਜਣਗੇ। ਇਸ ਤੋਂ ਇਲਾਵਾ ਪੰਜਾਬ ਦੇ ਨਾਲ ਸੰਬੰਧਿਤ ਮੰਗਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 19 ਦਸੰਬਰ ਨੂੰ ਮੀਟਿੰਗ ਤੈਅ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਆਪਣੀਆਂ ਮੰਗਾਂ ਦਾ ਮੰਗ ਪੱਤਰ 4 ਦਸੰਬਰ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਦੇਵੇਗਾ ਅਤੇ 19 ਦਸੰਬਰ ਨੂੰ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤਰੀਕੇ ਨਾਲ ਇਹ ਜਿਹੜੀ ਮੀਟਿੰਗ ਹੋਈ ਹੈ, ਇਹਨਾਂ ਸਾਰੀਆਂ ਮੀਟਿੰਗਾਂ ਦੇ ਵਿੱਚ ਇਹ ਜਿਹੜੀਆਂ ਮੱਦਾਂ ਨੇ ਇਹਨਾਂ ਤੇ ਸਹਿਮਤੀ ਬਣੀ ਹੈ ਤੇ ਸਹਿਮਤੀ ਤੋਂ ਬਾਅਦ ਹੁਣ ਜਿਹੜਾ 3 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੋਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਤੇ, ਉੱਥੇ ਅੱਜ ਜੈਕਾਰਿਆਂ ਅਤੇ ਨਾਅਰਿਆਂ ਦੀ ਗੂੰਜ ਦੇ ਨਾਲ ਇਹਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ। ਗੱਲ ਕਰਦੇ ਹਾਂ ਇੱਕ ਬਹੁਤ ਵੱਡੇ ਪੰਥਕ ਮਸਲੇ ਦੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੇਂਦਰੀ ਜੇਲ੍ਹ ਦੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕੀਤੀ ਗਈ, ਜਿਸ ਦੇ ਦੌਰਾਨ ਰਾਜੋਆਣਾ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਵਾਪਸ ਕਰਵਾਉਣ ਦੇ ਲਈ ਵਿਜਿੱਦ ਰਹੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ 5 ਦਸੰਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਜੇਕਰ 4 ਦਸੰਬਰ ਤੱਕ ਇਹ ਪਟੀਸ਼ਨ ਵਾਪਸ ਨਾ ਲਈ ਤਾਂ ਉਹ 5 ਦਸੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਸੰਬੰਧੀ ਰਾਜੋਆਣਾ ਨੂੰ 2007 ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਸੰਬੰਧੀ ਉਹਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਫਾਂਸੀ ਦੇਣ ਦੇ ਲਈ 30 ਮਾਰਚ 2012 ਦਾ ਦਿਨ
ਮੁਕਰਰ ਕੀਤਾ ਗਿਆ ਸੀ, ਪਰ ਰਾਜੋਆਣਾ ਫਾਂਸੀ ਦੀ ਸਜ਼ਾ ਰੁਕਵਾਉਣ ਦੇ ਲਈ ਖੁਦ ਕੋਈ ਵੀ ਕਾਨੂੰਨੀ ਚਾਰਾਜੋਈ ਕਰਨ ਤੋਂ ਇਨਕਾਰੀ ਰਹੇ। ਇਸੇ ਕਰਕੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਹਿਮ ਦੀ ਅਪੀਲ ਦਾਇਰ ਕੀਤੀ ਗਈ, ਜਿਸ ਸੰਬੰਧੀ ਫਾਂਸੀ ਤੋਂ 2 ਦਿਨ ਪਹਿਲਾਂ ਰਾਸ਼ਟਰਪਤੀ ਵੱਲੋਂ ਫਾਂਸੀ ਦੀ ਸਜ਼ਾ ਤੇ ਰੋਕ ਲਾ ਦਿੱਤੀ ਗਈ ਸੀ। ਰਾਜੋਆਣਾ ਦਾ ਕਹਿਣਾ ਇਹ ਹੈ ਕਿ 12 ਸਾਲਾਂ ਤੋਂ ਉਹਦੀ ਪਟੀਸ਼ਨ ਤੇ ਕੋਈ ਵੀ ਫੈਸਲਾ ਨਹੀਂ ਹੋਇਆ। ਉਹ ਤਿਲ-ਤਿਲ ਕਰਕੇ ਮਰਨ ਦੀ ਬਜਾਏ ਫਾਂਸੀ ਦੇ ਫੰਦੇ ਤੇ ਚੜ੍ਹਨ ਦੇ ਲਈ ਤਿਆਰ ਹੈ। ਇਸੇ ਲਈ ਉਹਨਾਂ ਵੱਲੋਂ ਅਕਾਲ ਤਖ਼ਤ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰਨ ਕਿ ਉਹ ਰਹਿਮ ਦੀ ਅਪੀਲ ਸੰਬੰਧੀ ਜਿਹੜੀ ਪਟੀਸ਼ਨ ਪਾਈ ਹੈ ਉਹ ਵਾਪਸ ਲੈਣ। ਇਸ ਦੇ ਲਈ ਧਾਮੀ ਨੇ ਰਾਜੋਆਣਾ ਦੇ ਨਾਲ ਮੁਲਾਕਾਤ ਕੀਤੀ, ਜਿਸ ਦੇ ਦੌਰਾਨ ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ, ਜਸਮੇਰ ਸਿੰਘ ਲਾਚੜੂ ਤੇ ਕਈ ਹੋਰ ਵੀ ਮੌਜੂਦ ਸਨ। ਪਤਾ ਲੱਗਾ ਕਿ ਇਸ ਮੁਲਾਕਾਤ ਵਿੱਚ ਵੀ ਕੋਈ ਗੱਲਬਾਤ ਜਿਹੜੀ ਆ ਉਹ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੀ ਔਰ ਇਸੇ ਕਰਕੇ ਕਿਹਾ ਇਹ ਜਾ ਰਿਹਾ ਹੈ ਕਿ ਹੁਣ ਰਾਜੋਆਣਾ ਆਪਣੀ ਜ਼ਿੱਦ ਉੱਤੇ ਅੜੇ ਹੋਏ ਨੇ ਤੇ ਉਹ ਆਪਣੀ ਜਿਹੜੀ ਪਟੀਸ਼ਨ ਆ ਉਹਨੂੰ ਕਹਿ ਰਹੇ ਨੇ ਕਿ ਤੁਸੀਂ ਵਾਪਸ ਲਓ। ਅਸਲ ਦੇ ਵਿੱਚ ਆਪਾਂ ਪਹਿਲਾਂ ਵੀ ਸ਼ਾਇਦ ਚਰਚਾ ਕੀਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਰਾਜੋਆਣਾ ਨੇ ਇੱਕ ਚਿੱਠੀ ਹੋਰ ਲਿਖੀ ਸੀ, ਜਿਸ ਚਿੱਠੀ ਦੇ ਵਿੱਚ ਰਾਜੋਆਣਾ ਨੇ ਇਹ ਗੱਲ ਕਹੀ ਸੀਗੀ ਕਿ ਇਹ ਜਿਹੜੀਆਂ ਵੱਡੀਆਂ ਗੱਡੀਆਂ ਵਾਲੇ ਲੋਕ ਨੇ, ਵੱਡੀਆਂ ਗੱਡੀਆਂ ਵਾਲਿਆਂ ਦਾ ਉਹਨਾਂ ਦਾ ਇਸ਼ਾਰਾ ਸਮਝਣਾ ਚਾਹੀਦਾ। ਇਹਨਾਂ ਦੀ ਹੁਣ ਕੋਈ ਵਕਤ ਨਹੀਂ ਹੈ, ਇਹਨਾਂ ਦੀ ਹੁਣ ਕੋਈ ਸੁਣਦਾ ਨਹੀਂ ਹੈ। ਔਰ ਦੂਜਾ ਜਿਹੜਾ ਪੰਥਕ ਧਿਰਾਂ ਦੇ ਵਿੱਚ ਜਿਹੜੀਆਂ ਧਿਰਾਂ ਬਾਦਲ ਪਰਿਵਾਰ ਦੇ ਪ੍ਰਭਾਵ ਤੋਂ ਮੁਕਤ ਨੇ, ਉਹ ਧਿਰਾਂ ਇਹ ਗੱਲ ਕਰਦੀਆਂ ਨੇ ਕਿ ਜੇਕਰ 2012 ਦੇ ਵਿੱਚ ਤਾਂ ਬਾਦਲ ਸਾਹਿਬ ਵੀ ਸੱਤਾ ਦੇ ਵਿੱਚ ਸਨ, 17 ਤੱਕ ਰਹੇ ਨੇ ਤੇ ਉਸ ਤੋਂ ਬਾਅਦ 14 ਦੇ ਵਿੱਚ ਮੋਦੀ ਸਾਹਿਬ ਆ ਗਏ, ਉਹ ਵੀ ਸੱਤਾ ਦੇ ਵਿੱਚ ਰਹੇ ਨੇ। ਅਸਲ ਦੇ ਵਿੱਚ ਜਦੋਂ ਤੋਂ ਇਹ ਮਾਮਲਾ ਚੱਲਿਆ ਤਾਂ ਕਹਿਣਾ ਇਹ ਹੈ ਕਿ 5 ਰਾਸ਼ਟਰਪਤੀ, 4 ਸੈਂਟਰ ਦੀਆਂ ਸਰਕਾਰਾਂ ਤੇ 3 ਪੰਜਾਬ ਦੀਆਂ ਸਰਕਾਰਾਂ ਬਦਲ ਗਈਆਂ, ਪਰ ਹਾਲੇ ਤੱਕ ਪੰਜਾਬ ਦੀਆਂ ਸ਼ਾਇਦ 4 ਹੀ ਬਦਲ ਗਈਆਂ, ਪਰ ਹਾਲੇ ਤੱਕ ਇਸ ਮਾਮਲੇ ਤੇ ਕੋਈ ਨਿਬੇੜਾ ਨਹੀਂ ਹੋ ਸਕਿਆ। ਸੋ ਇਹ ਜਿਹੜਾ ਰਾਜੋਆਣਾ ਦਾ ਗਿਲਾ ਹੈ, ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਉਂ ਤੁਸੀਂ ਇਹ ਕਿਸੇ ਗੱਲ ਨੂੰ ਤਣ ਪੱਤਣ ਨਹੀਂ ਲੱਗਣ ਦਿੰਦੇ। ਜੇਕਰ ਮੇਰੀ ਰਿਹਾਈ ਜਾਂ ਕੋਈ ਹੋਰ ਚਾਰਾਜੋਈ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਮੈਨੂੰ ਫਾਂਸੀ ਮਨਜ਼ੂਰ ਹੈ। ਇਸੇ ਕਰਕੇ ਹੁਣ ਇਸ ਜਿਹੜੀ ਖਬਰ ਹੈ ਇਹਨੇ ਪੰਥਕ ਸਫਾਂ ਦੇ ਵਿੱਚ ਕਾਫੀ ਤਹਿਲਕਾ ਮਚਾਇਆ ਹੋਇਆ, ਕਿਉਂਕਿ ਜਿਹੜੀਆਂ ਤਜਵੀਜ਼ਾਂ ਲੈ ਕੇ ਗਏ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ, ਉਹਨਾਂ ਤਜਵੀਜ਼ਾਂ ਨੂੰ ਰੱਦ ਕਰ ਦਿੱਤਾ ਗਿਆ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ। ਸ਼ਾਰਟ ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।